ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਰਤਾਰਪੁਰ ਕੋਰੀਡੋਰ ਤੇ ਉੱਪਰ ਜੋ ਵਿਚਾਰਾਂ ਸੁਣ ਜਾ ਰਹੇ ਹਾਂ ਡਾਕਟਰ ਸਾਹਿਬ ਦੀਆਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਰਤਾਰਪੁਰ ਲਾਂਘੇ ਨੂੰ ਲੈ ਕੇ ਪਹਿਲੇ ਦਿਨ ਤੋਂ ਸਾਡੀ ਪੋਜੀਸ਼ਨ ਬੜੀ ਸਾਫ਼ ਰਹੀ ਜੀ। ਹਾਲਾਂਕਿ ਇਹ ਖਦਸ਼ਾ ਅਸੀਂ ਬੜੀ ਮਜ਼ਬੂਤੀ ਨਾਲ ਜ਼ਾਹਰ ਕੀਤਾ ਸੀ ਕਿ ਕਾਫੀ ਪੋਸੀਬਿਲਿਟੀ ਹੈ ਕਿ ਇੰਡੀਆ ਇਸ ਲਾਂਘੇ ਨੂੰ ਮੁਕੰਮਲ ਨਹੀਂ ਹੋਣ ਦੇਗਾ ਜੀ। ਔਰ ਦੂਸਰਾ ਅਸੀਂ ਇਹ ਕਿਹਾ ਸੀ ਕਿ ਜੇ ਬਣ ਜਾਂਦਾ ਹੈ ਤੇ ਉਹਨੂੰ ਇਹ ਫੰਕਸ਼ਨਲ ਨਹੀਂ ਹੋਣ ਦੇਗਾ, ਉਹਦੇ 'ਚ ਰੁਕਾਵਟਾਂ ਖੜੀਆਂ ਕਰਦਾ ਰਹੇਗਾ ਔਰ ਕੋਈ ਆਨਾ ਬਹਾਨਾ ਬਣਾ ਕੇ ਜਿਹੜਾ ਉਸ ਨੂੰ ਬੰਦ ਕਰਨ ਵੱਲ ਵੀ ਜਾਏਗਾ। ਜਾਂ ਜਿਵੇਂ ਪਾਕਿਸਤਾਨ ਇਸ ਨੂੰ ਇੱਕ ਗ੍ਰੈਂਡ, ਉਹਨਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਬਣਾਇਆ, 800 ਏਕੜ ਤੋਂ ਜ਼ਿਆਦਾ ਜ਼ਮੀਨ, ਔਰ ਜਿਸ ਕਿਸਮ ਦੀ ਉੱਥੇ ਸਾਰੀ ਫਿਜ਼ਾ ਬਣਾਈ ਹੈ ਸਪਿਰਿਚੁਅਲ। ਔਰ ਮੈਂ ਦੇਖ ਰਿਹਾ ਸੀ ਅੱਜ ਹੀ ਇੱਕ ਬਾਬਾ ਸ਼ਬੀਰ ਦੇ ਨਾਂ ਥੱਲੇ ਪਾਕਿਸਤਾਨੀ ਸੱਜਣ ਨੇ ਇੱਥੇ ਸਾਨੂੰ ਯੂਬਾ ਸਿਟੀ ਮਿਲੇ ਵੀ, ਉਹ ਪਾਕਿਸਤਾਨ ਦੇ ਗੁਰਦੁਆਰਿਆਂ, ਇਤਿਹਾਸਕ ਇਮਾਰਤਾਂ, ਦੂਸਰਿਆਂ ਦੇ ਬਾਰੇ ਵੀਡੀਓ ਵੀ ਪਾਉਂਦੇ ਨੇ। ਸੋ ਉਹਨਾਂ ਨੇ ਸ਼ਾਇਦ ਮੈਂ ਉਹ ਦੇਖਿਆ ਤਾਂ ਨਹੀਂ, ਹੈਡਲਾਈਨ ਹੀ ਸੀ ਇੱਕ ਵੀਡੀਓ ਦਾ ਕਿ ਇੱਕ ਦਿਨ 'ਚ 10,000 ਤੋਂ ਜ਼ਿਆਦਾ ਪਾਕਿਸਤਾਨੀ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਨੂੰ ਆਏ। ਸੋ ਜ਼ਾਹਿਰ ਹੈ ਕਿ ਵੀ ਉੱਥੇ ਤਾਂ ਇਸ ਕਿਸਮ ਦੀ ਇੱਕ ਹਾਰਮਨੀ ਦਾ ਮਾਹੌਲ, ਔਰ ਕਰਤਾਰਪੁਰ ਲਾਂਘੇ ਨੇ ਉਹ ਇੱਕ ਪਿਆਰ ਦਾ ਹੜ ਵਗਾਇਆ ਕਿ ਉਹਨਾਂ ਦੇ ਲਈ ਵੀ ਹੈ ਕਿ ਭਾਈ ਸਾਡੇ ਇਸ ਮੁਲਕ ਦੀ ਪਵਿੱਤਰ ਧਰਤੀ ਦੇ ਉੱਤੇ ਬਾਬੇ ਨਾਨਕ ਨੇ ਜਿਹੜਾ ਹੈ ਉਹਨਾਂ ਦੀ ਚਰਨ ਛੋਹ ਹੈ, ਦੇਖੀਏ ਤਾਂ ਸਹੀ। ਲੇਕਿਨ ਦੂਸਰੇ ਪਾਸੇ ਉਹਨਾਂ ਨੇ, ਜਿੱਥੇ ਅਸੀਂ ਜ਼ਿਕਰ ਕਰਦੇ ਹਾਂ ਕਿ ਕਿਵੇਂ ਪਾਸਪੋਰਟ ਹੋਣ ਵਾਲਿਆਂ ਦੇ ਬਾਵਜੂਦ ਵੀ, ਜਿਨ੍ਹਾਂ ਕੋਲ ਪਾਸਪੋਰਟ ਨੇ, ਜਦੋਂ ਤੁਸੀਂ ਆਨਲਾਈਨ ਅਪਲਾਈ ਕਰਦੇ ਹੋ ਪੁਲਿਸ ਇਨਕੁਆਇਰੀ ਪੁਲਿਸ ਘਰ 'ਚ ਪਹੁੰਚ ਜਾਂਦੀ ਹੈ। ਪਾਸਪੋਰਟ ਬਣਾਉਣ ਤੋਂ ਪਹਿਲਾਂ ਤਾਂ ਆਉਂਦੀ ਹੈ ਤੇ ਪਾਸਪੋਰਟ ਵੀ ਜਿਹੜੇ ਜਿਸ ਸਪੀਡ 'ਚ ਬਣ ਰਹੇ ਨੇ, ਉਹਨਾਂ ਦੀਆਂ ਕੀ ਉਹਨਾਂ ਨੇ ਰੱਖਿਆ ਔਰ ਉਹਨੂੰ ਬਿਲਕੁਲ ਡਿਲੇ ਕਰ ਰਹੇ ਨੇ। ਜਿਹੜੇ ਲੋਕ ਜਾਂਦੇ ਨੇ ਉਹਨਾਂ ਨੂੰ ਵੀ ਡਿਸਕਰੇਜ ਕਰ ਰਹੇ ਨੇ। ਔਰ ਜਿਵੇਂ ਹੁਣ ਜ਼ਾਹਰ ਹੈ ਕਿ ਜੇ ਉੱਥੇ ਸਵੇਰੇ ਸੂਰਜ ਚੜ੍ਹਨ ਤੋਂ ਲੈ ਕੇ, ਸਵੇਰ ਤੋਂ ਜਦੋਂ ਪਹਿਲਾ ਬੈਚ 8-9 ਵਜੇ ਪਹੁੰਚਦਾ ਹੋਏਗਾ ਔਰ ਸ਼ਾਮ ਸੂਰਜ ਡੁੱਬਣ ਤੱਕ 5, 5:30, 6 ਵਜੇ ਤੱਕ, ਹੁਣ ਦੀਵਾਨ ਦੇ ਪਾਕਿਸਤਾਨ ਦੇ ਵਿੱਚ ਬਹੁਤੀ ਸਿੱਖ ਪੋਪੂਲੇਸ਼ਨ ਨਹੀਂ ਹੈ ਅੰਦਰ। ਜਦੋਂ ਤੁਸੀਂ ਸਾਡੀ ਜਿਹੜੀ ਰਿਲੀਜੀਅਸ ਸਰਵਿਸ ਹੈ ਉਹਦੇ 'ਚ ਕੀਰਤਨ ਲਗਾਤਾਰ ਹੁੰਦਾ, ਜਿਵੇਂ ਦਰਬਾਰ ਸਾਹਿਬ ਅੰਮ੍ਰਿਤਸਰ ਹੈ, ਆਲਮੋਸਟ 22 ਘੰਟੇ ਕੀਰਤਨ ਹੁੰਦਾ ਹੈ, ਕਿਉਂਕਿ ਲੋਕ ਜਦੋਂ ਲੋਕ ਆਉਂਦੇ ਜਾਂਦੇ ਨੇ ਤਾਂ ਇਹ ਤਾਂ ਨਹੀਂ ਹੁੰਦਾ ਕਿ ਉੱਥੇ ਕੋਈ ਪੰਡਤਾਂ ਦੇ ਮੂਰਤੀਆਂ ਦੀ ਤਰ੍ਹਾਂ ਕੋਈ ਮੂਰਤੀ ਹੈ ਜਿਹਦੇ ਅੱਗੇ ਪੰਡਤ ਨੇ ਉਹ ਚਮਚੇ ਦੇ ਨਾਲ ਤੁਹਾਨੂੰ ਪਾਣੀ ਦੇ ਦੇਣਾ ਤੇ ਤੁਸੀਂ ਉਹਦੇ ਅੱਗੇ ਉੱਥੇ ਚੜਾਵਾ ਦੇ ਕੇ ਆ ਜਾਣਾ। ਕਿਉਂਕਿ ਸਾਡੇ ਲਈ ਜਿਹੜੇ ਦੀਵਾਨ ਨੇ ਗੁਰਦੁਆਰਾ ਸਾਹਿਬ, ਜਿਹਦੇ 'ਚ ਕੀਰਤਨ ਵੀ ਹੁੰਦਾ ਹੈ, ਕਥਾ ਵੀ ਹੁੰਦੀ ਹੈ, ਡਿਸਕਸ਼ਨ ਵੀ ਹੁੰਦੀ ਹੈ, ਲੈਕਚਰਸ ਵੀ ਹੁੰਦੇ ਨੇ। ਬਿਲਕੁਲ। ਹੁਣ ਕੀ ਹੈ ਕਿ ਵੀ ਉੱਥੇ ਤਾਂ ਉਹਨਾਂ ਦੇ ਜਿੰਨੇ ਇੱਕ ਲਿਮਿਟਡ ਜੇ ਸਿੱਖਾਂ ਦੇ ਕੋਲ ਜਿਹੜੇ ਰਾਗੀ ਜੱਥੇ ਨੇ, ਕਿਉਂਕਿ ਪਾਕਿਸਤਾਨ 'ਚ ਇਸ ਵੇਲੇ ਐਟਲੀਸਟ 20 ਗੁਰਦੁਆਰੇ ਘੱਟੋ ਘੱਟ ਹੋਣਗੇ ਜਿੱਥੇ ਰੋਜ਼ਾਨਾ ਪ੍ਰਕਾਸ਼ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਫੰਕਸ਼ਨਲ ਗੁਰਦੁਆਰੇ ਨੇ 20-25 ਹੋਣਗੇ, ਉੱਥੇ ਉਹਨਾਂ ਦੇ ਨੇ। ਹੁਣ ਇੱਥੇ ਰਾਗੀ ਵੀ ਚਾਹੀਦੇ ਨੇ ਅੰਦਰ ਜਿਹੜੇ ਕਿ ਕੀਰਤਨ। ਹੁਣ ਸ਼੍ਰੋਮਣੀ ਕਮੇਟੀ ਨੇ ਜਿਹੜੀ ਇੱਧਰ ਹੈ, ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਜੀ ਤੁਸੀਂ ਇੱਕ ਸਪੈਸ਼ਲ ਕੈਟਾਗਰੀ ਕ੍ਰੀਏਟ ਕਰ ਦਿਓ ਵੀ ਸਾਡੇ ਕੋਲ 80 ਤੋਂ ਜ਼ਿਆਦਾ ਜਥੇ ਨੇ ਔਰ ਸਾਰੇ ਇਤਿਹਾਸਕ ਗੁਰਦੁਆਰੇ ਦਾ ਵੀ ਅਸੀਂ ਰੋਜ਼ਾਨਾ ਜਿਹੜੇ ਹੈ 2 ਜਥੇ ਉੱਥੇ ਭੇਜ ਦਿਆ ਕਰਾਂਗੇ, ਜਿਹੜੇ ਸਵੇਰ ਨੂੰ ਜਾਣਗੇ ਸ਼ਾਮ ਨੂੰ ਆ ਜਾਣਗੇ, ਤਾਂ ਕਿ ਉੱਥੇ ਸੰਗਤ ਜਿਹੜੀ ਸਵੇਰ ਤੋਂ ਸ਼ਾਮ ਤੱਕ ਜਾਂਦੀ ਹੈ ਅੰਦਰ ਦੀਵਾਨ ਹੋਵੇ। ਉਹਨਾਂ ਨੇ ਨਹੀਂ ਮੰਨਿਆ। ਔਰ ਹੁਣ ਸ਼੍ਰੋਮਣੀ ਕਮੇਟੀ ਨੇ ਕੱਲ ਜਿਹੜਾ ਇੱਕ ਫੈਸਲਾ ਲਿਆ, ਉਹਨਾਂ ਨੇ ਕਿਹਾ ਜੀ ਅਸੀਂ ਰੋਜ਼ਾਨਾ 3 ਜਿਹੜੇ ਰਾਗੀ ਨੇ ਆਪਣੇ ਉਹ ਆਮ ਯਾਤਰੂਆਂ ਦੇ ਵਿੱਚ ਹੀ ਭੇਜ ਦਿਆ ਕਰਾਂਗੇ ਔਰ ਸਾਜ਼ ਵਗੈਰਾ ਜਿਹੜੇ ਨੇ ਅਸੀਂ ਹਾਰਮੋਨੀਅਮ ਤੇ ਦੂਜੇ ਉੱਥੇ ਹੀ ਗਿਫਟ ਕਰ ਦਿੰਦੇ ਇੱਕ ਵਾਰੀ ਪਰਮਾਨੈਂਟਲੀ। ਕੋਈ 7 ਕਿਲੋ ਸਮਾਨ ਲਿਜਾ ਸਕਦੇ ਔਰ ਉਹ ਸ਼੍ਰੋਮਣੀ ਕਮੇਟੀ ਯਕੀਨੀ ਬਣਾਏਗੀ ਕਿ ਕਿਹੜਾ ਚਲੋ ਮੈਨੂੰ ਵੀ ਲੱਗਾ, ਮੈਂ ਕਿਹਾ ਇਹ ਘੱਟੋ ਘੱਟ ਉਹਨਾਂ ਨੇ ਇੱਕ ਚੰਗਾ ਕੰਮ ਕੀਤਾ। ਲੇਕਿਨ ਤੁਸੀਂ ਦੇਖੋ ਵੀ ਈਵਨ ਰਿਲੀਜੀਅਸ ਸਰਵਿਸਿਜ਼ ਦੇ ਲਈ ਜਿੱਥੇ ਹਕੂਮਤਾਂ ਆਪਣੇ ਪੰਡਤਾਂ ਦੇ ਵਜ਼ੀਫੇ ਲਾਏ ਹੋਏ ਨੇ ਉਹਨਾਂ ਨੇ ਮੰਦਰਾਂ ਦੇ, ਤ੍ਰਿਪੁਰਤੀ ਦਾ ਹੋਏ ਦੂਸਰਾ ਹੋਏ, ਇੱਥੇ ਤੁਸੀਂ ਪ੍ਰੋਪਰ ਵੀਜ਼ਾ ਦੇਣ ਨੂੰ ਤਿਆਰ ਨਹੀਂ ਹੈਗੇ ਕਿ ਵੀ ਕੈਟਾਗਰੀ ਜਿਹੜੀ ਰਿਲੀਜੀਅਸ। ਅਮਰੀਕਾ ਇਹਨਾਂ ਮੁਲਕਾਂ 'ਚ ਵੀ ਜਦੋਂ R1 ਕੈਟਾਗਰੀ ਹੈ, ਜਿਹੜੇ ਲੋਕ ਉੱਥੇ ਦਿੱਲੀ ਕਹਿੰਦੇ ਰਿਲੀਜੀਅਸ, ਉਹ ਤੁਹਾਨੂੰ ਅਲਾਓ ਕਰਦੇ ਨੇ, ਗੁਰਦੁਆਰਿਆਂ 'ਚ ਅਲਾਓ ਕਰਦੇ ਨੇ। ਇੱਥੇ ਜਿਹੜੇ ਸਾਰੇ ਧਾਰਮਿਕ ਸਾਡੇ ਗੁਰਦੁਆਰਿਆਂ 'ਚ R1 ਕੈਟਾਗਰੀ 'ਚ ਆਉਂਦੇ ਨੇ, ਉਹ ਭਾਈ ਤੁਸੀਂ ਉਹਨਾਂ ਨੂੰ ਜਿੱਥੇ ਹੈ 5000 ਜਾਣਾ, ਤੁਸੀਂ ਇਹ ਮੰਨ ਲਓ ਕਿ ਵੀ ਇਹ ਇੱਕ ਸਪੈਸ਼ਲ ਉਹਦੇ 'ਚ ਉਹਨਾਂ ਨੂੰ ਐਡਜਸਟ ਕਰੋ। ਲੇਕਿਨ ਗੱਲ ਇੱਥੇ ਹੀ ਨਹੀਂ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਕਿਵੇਂ ਹਕੂਮਤ ਡਿਸਕਰੇਜ ਕਰ ਰਹੀ ਹੈ, ਕਿਉਂਕਿ ਮੈਨੂੰ ਇਹ ਲੱਗ ਰਿਹਾ ਸੀ, ਕਈ ਵਾਰੀ 2-4 ਸੱਜਣ ਮਿਲੇ, ਉਹ ਕਹਿੰਦੇ ਜੀ ਅਸੀਂ ਭਾਰਤ ਗਏ ਸੀ
ਤੇ ਅਸੀਂ ਕਿਹਾ ਵੀ ਬਜਾਏ ਅਸੀਂ ਉੱਥੋਂ ਹੀ, ਸਾਡੇ ਕੋਲ ਅਮਰੀਕਨ ਸਿਟੀਜ਼ਨ ਹੈ, ਅਸੀਂ ਵੀਜ਼ਾ ਪਾਕਿਸਤਾਨ ਦਾ ਵੀ ਹੈ, ਵੀ ਅਸੀਂ ਉੱਥੋਂ ਹੀ ਕ੍ਰਾਸਓਵਰ ਕਰ ਲਿਆ, ਨਾਲੇ ਭਾਰਤ ਦੇ ਗੁਰਦੁਆਰਿਆਂ ਦੇ ਦਰਸ਼ਨ ਕਰ ਲਏ, ਵਾਹਗਾ ਬਾਰਡਰ ਤੋਂ ਅਸੀਂ ਚਲੇ ਗਏ ਜੀ। ਹੁਣ ਅੱਜ ਦੀ ਜਿਹੜੀ ਖਬਰ ਹੈ, US passport holder on way to Kartarpur detained for misbehaving with immigration officials। ਕਿ ਅਮਰੀਕਨ ਸਿੱਖ ਜਿਹਦਾ ਨਾਂ ਅਮਰਤਪਾਲ ਸਿੰਘ, ਉੱਥੇ ਉਹਨਾਂ ਦਾ ਪਿੰਡ ਸਾਹਨੇਵਾਲ ਹੈ, US ਪਾਸਪੋਰਟ ਹੋਲਡਰ ਜੀ। ਉਹ ਜ਼ਾਹਰ ਹੈ ਕਿ ਵੀ ਉਹਦੇ ਉਹ ਪਾਕਿਸਤਾਨ ਦਾ ਵੀਜ਼ਾ ਨਹੀਂ ਹੋਏਗਾ, ਪਰ ਕਰਤਾਰਪੁਰ ਕੋਰੀਡੋਰ ਦੀ ਰਜਿਸਟ੍ਰੇਸ਼ਨ ਉਹਨੇ ਕਰਵਾਈ ਹੋਏਗੀ, ਉਹਦਾ ਨਾਂ ਆ ਗਿਆ। ਸੋ ਉਹ ਜਿਹੜਾ ਹੁਣ ਇਹਨਾਂ ਦੀ ਖਬਰ ਹੀ ਹੈ ਕਿ ਵੀ ਐਨ ਅਮਰੀਕਨ ਪਾਸਪੋਰਟ ਹੋਲਡਰ ਵਾਸ ਟੂਡੇ ਐਪਰੀਹੈਂਡਡ ਬਾਈ ਇਮੀਗ੍ਰੇਸ਼ਨ ਆਫੀਸ਼ੀਅਲਸ at the integrated check post at Dera Baba Nanak when he started misbehaving with them when they asked him to show the required। ਹੁਣ misbehave ਕੀ ਹੋਏਗਾ? ਆਲਰੇਡੀ ਤਰਨਤਾਰਨ ਦਾ MP ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਕਿ ਵੀ ਜਦੋਂ ਆਪਣੇ ਜਾਂਦੇ ਨੇ ਤਾਂ ਸਾਰੇ ਉਹਨਾਂ ਦੇ ਇਮੀਗ੍ਰੇਸ਼ਨ ਵਾਲੇ ਇੰਡੀਅਨ ਜਿਹੜੇ ਨੇ ਉਹ ਸਿਗਰਟਾਂ ਪੀ ਰਹੇ ਹੁੰਦੇ ਨੇ ਜੀ, ਉਹ ਮਾੜਾ ਵਿਹਾਰ ਕਰਦੇ ਨੇ, ਈਵਨ ਪ੍ਰਸ਼ਾਦ ਕੁੱਤਿਆਂ ਨੂੰ ਸੰਘਾਉਂਦੇ ਨੇ। ਹੁਣ ਜਿਹੜਾ ਬੰਦਾ ਅਮਰੀਕਾ 'ਚ ਰਹਿੰਦਾ ਹੈ, ਉਹਨੇ ਸਾਰੀ ਕੜਸੀ ਦੂਜੇ ਤੀਜੇ ਦੇਖੀ ਹੋਣੀ ਹੈ, ਕੋਈ ਬਦਤਮੀਜ਼ੀ ਦੇ ਨਾਲ ਬੋਲਿਆ ਹੋਏਗਾ ਜਾਂ ਕਿਸੇ ਨੇ ਕੋਈ ਸਿਗਰਟ ਦਾ ਧੂੰਆਂ ਮਾਰਿਆ ਹੋਏਗਾ, ਕੋਈ ਹੋਰ ਉਹਨੂੰ ਕੋਈ ਟੌਂਟ ਕੀਤਾ ਹੋਏਗਾ, ਉਹਨੇ ਅੱਗੋਂ ਪ੍ਰੋਟੈਸਟ ਕੀਤਾ ਹੋਏਗਾ। ਉਹਨਾਂ ਨੇ ਨਾਲ ਦੀ ਨਾਲ BSF ਨੂੰ ਸੱਦ ਕੇ ਉਹਨੂੰ BSF ਦੇ ਹਵਾਲੇ ਕਰ ਦਿੱਤਾ, ਬਾਰਡਰ ਸਿਕਿਉਰਿਟੀ ਫੋਰਸ ਤੇ ਉਸ ਨੂੰ। ਔਰ ਇਹ ਹੈ the man identified as Sanefal resident Amritpal Singh is at present in custody of border security force till the filing of this report। No official statement of the incident has been released by the authorities। और ਉਹਦੇ 'ਚ ਉਹਨਾਂ ਨੇ ਕਿਹਾ ਜੀ ਉਹ ਕਰਤਾਰਪੁਰ ਸਾਹਿਬ ਜਾ ਰਿਹਾ ਸੀ, ਪਰ ਉਹਨੇ ਇਮੀਗ੍ਰੇਸ਼ਨ ਆਫੀਸ਼ੀਅਲਸ ਦੇ ਨਾਲ ਮਿਸਬਿਹੇਵ ਕੀਤਾ। ਹੁਣ ਜਿਹੜਾ ਚਾਰਜ MP ਲਾ ਰਿਹਾ ਪਾਰਲੀਮੈਂਟ 'ਚ ਖਲੋ ਕੇ ਕਿ ਤੁਹਾਡੇ ਆਫੀਸ਼ੀਅਲ ਮਿਸਬਿਹੇਵ ਕਰ ਰਹੇ ਨੇ, ਇਹਨਾਂ ਨੂੰ ਜਿਹੜਾ ਔਰ ਇਸ ਕਿਸਮ ਦਾ ਵਿਹਾਰ ਹੈ, ਉਹਨਾਂ ਨੇ ਟੇਬਲ ਹੀ ਟਰਨ ਕਰਤਾ। ਉਹਨਾਂ ਨੇ ਕਿਹਾ ਵੀ ਆ ਜਿਹੜੇ ਬਾਹਰਲੇ ਆਉਂਦੇ ਨੇ, ਉੱਥੇ ਵਾਲੇ ਤਾਂ ਜਿਹੜੇ ਵਿਚਾਰੇ ਨੇ ਉਹ ਚੁੱਪ ਕਰਕੇ ਦੜ ਵੱਟ ਕੇ ਬੇਇੱਜ਼ਤੀ ਕਰਵਾ ਲੈਂਦੇ ਨੇ। ਹੁਣ ਜਿਹੜਾ ਬਾਹਰਲੇ ਨੇ ਉਹਨਾਂ ਨੂੰ ਹੈ ਕਿ ਵੀ ਮੈਂ US ਸਿਟੀਜ਼ਨ ਹੈ, ਆਪਣੇ ਗੁਰਦੁਆਰੇ ਲਈ ਜਾਣਾ ਹੈ, ਮੈਂ ਜਾ ਰਿਹਾ, ਤੁਸੀਂ ਘੱਟੋ ਘੱਟ ਜਿਹੜਾ ਉਹ ਵਿਹਾਰ ਤਾਂ ਠੀਕ ਕਰੋ। ਉਹਨਾਂ ਨੇ ਕਿਹਾ ਜੀ ਮਿਸਬਿਹੇਵਿੰਗ, ਉਹਨੂੰ ਕੁਝ ਹੋਰ ਬਣਾ ਦੇਣਗੇ, ਉਹ ਰੱਖ ਦੇਣਗੇ ਉਹਦੇ 'ਚ ਕੋਕੇਨ ਜਾਂ ਕੋਈ ਹਥਿਆਰ ਰੱਖ ਦੇਣਗੇ ਕਿ ਜੀ ਇਹ ਲੈ ਕੇ ਚੱਲਿਆ ਸੀ। ਨੋ ਡਾਊਟ। ਸੋ ਮਤਲਬ ਇਹ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਫੰਕਸ਼ਨਲ ਨਹੀਂ ਹੋਣ ਦੇਣਾ ਚਾਹੁੰਦੇ, ਇਹ ਹੈ ਕਿ ਵੀ ਉਹਨਾਂ ਨੇ ਇੱਕ ਪਾਸੇ ਨਾ ਉਥੋਂ ਪਾਸਪੋਰਟ ਦੀ ਕੰਡੀਸ਼ਨ ਹਟਾਈ, ਪਾਸਪੋਰਟ 'ਚ ਵੀ ਪੁਲਿਸ ਇਨਕੁਆਇਰੀ ਹੈ, ਗਰੁੱਪਸ ਦੇ ਵਿੱਚ ਨਹੀਂ ਜਾ ਸਕਦੇ। ਹੁਣ ਇਹ ਹਰਾਸਮੈਂਟ ਸ਼ੁਰੂ ਕਰ ਦਿੱਤੀ ਹੈ। ਕਿਹੜਾ ਕਹੇਗਾ ਕਿ ਜੀ ਮੈਂ ਉੱਥੋਂ ਜਾ ਕੇ ਆਪਣਾ ਉਹਨਾਂ ਦੀ ਕਸਟਡੀ 'ਚ ਫਸਾਂ? ਉਹ ਕਹਿਣਗੇ ਜੀ ਕੋਈ ਗੱਲ ਨਹੀਂ ਹੈ, ਨਹੀਂ ਹੈ ਤਾਂ ਅਸੀਂ, ਹਾਲਾਂਕਿ ਇੰਡੀਵਿਜੂਅਲੀ ਸਾਡੇ ਮਿੱਤਰ ਨੇ ਇਸ ਦਾ ਲਖਵਿੰਦਰ ਸਿੰਘ ਵਿਰਕ ਵਰਜੀਨੀਆ, ਅੱਜ ਉਹਨਾਂ ਦੀ ਕਾਲ ਸੀ ਕਿ ਮੈਂ ਟਿਊਜ਼ਡੇ ਜਾ ਰਿਹਾ ਪਾਕਿਸਤਾਨ ਦਰਸ਼ਨਾਂ ਦੇ ਲਈ, ਔਰ ਮੈਂ ਕਿਹਾ ਜੀ ਕੋਈ ਹੋਰ ਗੁਰੂ? ਕਹਿੰਦਾ ਨਹੀਂ ਇਕੱਲਾ ਹੀ ਜਾ ਰਿਹਾ। ਮੈਂ ਕਿਹਾ ਜੀ ਬਹੁਤ ਚੰਗੀ ਗੱਲ ਹੈ। ਸੋ ਇਹ ਇੱਕ ਚੰਗਾ ਟ੍ਰੈਂਡ ਹੈ ਕਿ ਵੀ ਇਹ ਸ਼ੁਰੂ ਹੋ ਗਿਆ ਕਿ ਜਿੱਥੇ ਆਪਣੇ ਆਪਣੇ ਤੌਰ ਤਰੀਕਿਆਂ ਦੇ ਨਾਲ ਹਰ ਕੋਈ ਮਹਿਸੂਸ ਕਰਦਾ ਹੈ ਕਿ ਭਾਈ ਇਹ ਜਿਹੜਾ ਪਾਕਿਸਤਾਨ ਦੇ ਗੁਰਦੁਆਰੇ ਖਾਸ ਤੌਰ ਤੇ ਕਰਤਾਰਪੁਰ ਸਾਹਿਬ ਵੱਡੇ ਕੈਲੰਡਰ ਤੇ ਆ ਗਏ। ਔਰ ਸਾਡੇ ਇੱਕ ਪਾਕਿਸਤਾਨੀ ਵੀਰ ਨੇ ਮੈਸੇਜ ਵੀ ਪਾਇਆ ਕਿ ਜਿਹੜਾ ਪਾਕਿਸਤਾਨ ਨੇ ਆਪਣਾ ਆਫੀਸ਼ੀਅਲ ਕੈਲੰਡਰ ਛੁੱਟੀਆਂ ਦਾ 2020 ਦਾ ਜਾਰੀ ਕੀਤਾ ਹੈ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ ਹੈ, ਬਰਥ ਐਨੀਵਰਸਰੀ, ਉਸ ਦੀ ਛੁੱਟੀ ਐਲਾਨੀ ਹੋਈ ਹੈ। ਮੈਂ ਸਮਝਦਾ ਵੀ ਬਹੁਤ ਅੱਛਾ ਜੈਸਚਰ ਹੈ ਜੀ। ਸਾਡੇ ਕੋਲ ਮੈਸੇਜ ਆ ਗਿਆ ਸ਼ਕੀਲ ਸਰਦਾਰ ਜੀ ਦਾ, ਇਹਨਾਂ ਨੇ ਸਾਡੇ ਪਹਿਲੇ ਸੈਗਮੈਂਟ ਤੇ ਲਿਖਿਆ, ਕਹਿੰਦੇ ਨੇ ਕਿ ਗ੍ਰੇਟ ਡਿਸਕਸ਼ਨ ਆਫ ਜਿਨਾ ਟੂ ਨੇਸ਼ਨ ਥਿਊਰੀ। ਜੀ ਬਿਲਕੁਲ। ਫਿਰ ਉਹਨਾਂ ਦਾ ਮੈਸੇਜ, ਡਾਕਟਰ ਸਾਹਿਬ ਇੰਡੀਅਨ मुस्लिम्स अपना हक अभी नहीं ले सकते, क्या फ़ायदा? क्वांटिटी का क्वालिटी होनी चाहिए। सो जसविंदर सिंह जी फतेह बुलांदे ने। आसिम दुग्गल जी लिखते हैं, वट इज़ डिफरेंट बिटवीन रशियन यूनियन एंड इंडिया स्टेट? वही जो USSR कर रहे ਸੀ ਤੇ 15 ਟੁਕੜੇ ਹੋਏ ਵੀ ਉਸੇ ਰਾਹ ਪਏ ਹੋਏ ਨੇ ਜੀ। ਦਿਲਾਵਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਦਿਲਾਵਰ ਸਿੰਘ ਜੀ ਫਿਰ ਲਿਖਦੇ ਨੇ ਰਾਜ ਕਰੇਗਾ ਖਾਲਸਾ। ਸੋ ਬਾਦ ਸਿੰਘ ਜੀ ਫਤਿਹ ਬੁਲਾਉਂਦੇ ਨੇ। ਦਿਲਾਵਰ ਸਿੰਘ ਫਿਰ ਲਿਖਦੇ ਨੇ ਆਜ਼ਾਦ ਪੰਜਾਬ ਆਜ਼ਾਦ ਕਸ਼ਮੀਰ। ਐਂਡ ਦਿਲਾਵਰ ਸਿੰਘ ਜੀ ਕਹਿੰਦੇ ਨੇ ਕਿ ਪੰਥ ਕੀ ਜੀਤ। ਭੁਪਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਲਾਲ ਬਾਬੂ ਜੀ ਸਾਨੂੰ ਬੜੇ ਪਿਆਰੇ ਦੋ ਦਿਲ ਭੇਜਦੇ ਨੇ ਰੈੱਡ ਵਾਲੇ, ਥੈਂਕ ਯੂ ਸੋ ਮਚ ਜੀ। ਜੀ YouTube ਦੇ ਉੱਤੇ ਵੀਰ ਮਨਿੰਦਰ ਸਿੰਘ ਬੁੱਟਰ ਲਿਖਦੇ ਨੇ ਕਿ ਇਸ ਦੇਸ਼ ਦੀ ਰਾਜਨੀਤੀ ਸ਼ਿਵ ਸੈਨਾ ਦੀ ਨਹੀਂ, ਕੋਈ ਹੋਰ ਕੌਣ
ਬੁੱਟੂ ਸਾਹਿਬ ਬਿਹਤਰ ਹੋਏਗਾ ਕਿਉਂਕਿ ਇਹਦੇ ਤੇ ਤੁਸੀਂ ਬਰੀਫ ਮੈਸੇਜ ਲਿਖ ਸਕਦੇ ਹੋ। ਤੁਸੀਂ SOS@tv84.tv ਦੇ ਉੱਤੇ ਡੀਟੇਲ ਈਮੇਲ ਮੈਸੇਜ ਲਿਖੋ, ਪੰਜਾਬੀ ਚ ਲਿਖੋ ਜਿਵੇਂ ਤੁਸੀਂ ਲਿਖਦੇ ਹੋ ਗਰੁੱਪ ਵਿੱਚ, ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚ ਕਰਾਂਗੇ। ਔਰ ਮੁਹੰਮਦ ਖਾਨ ਜੀ ਸਲਾਮ ਭੇਜਦੇ ਨੇ ਐਂਡ ਨੁਜ਼ਾਤ ਸਿਆਲ ਉਹਨਾਂ ਨੇ ਸਾਨੂੰ ਖਬਰ ਦਿੱਤੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਬਰਥਡੇ ਦੀ ਛੁੱਟੀ ਹੌਲੀਡੇ ਸਕੈਜੂਲ 'ਚ ਇਨਕਲੂਡ ਕੀਤੀ ਗਈ ਹੈ। ਫਿਰ ਉਹਨਾਂ ਨੇ ਸ਼ੁਕਰੀਆ ਵੀ ਕੀਤਾ ਹੈ। ਸ਼ੁਕਰੀਆ ਤੁਹਾਡਾ ਮੁਹੰਮਦ ਖਾਨ ਸਾਹਿਬ, ਕਹਿੰਦੇ ਨੇ ਆਲਵੇਜ਼ ਲਵ ਯੂ ਐਂਡ ਤਨਹਾ ਜੱਟ, ਇੰਨਾ ਵੀ ਤੁਸੀਂ ਤਨਹਾ ਨਾ ਹੋ, हम सब लोगों से मोहब्बत करते हैं और कोई भी हो, बिल्कुल यही इंसानियत है। और ये मोहब्बत करने वाला तो तनहा नहीं होता, वो तो सारे समझदा भी मेरे नाल ने। पंजाबी मुंडा लिखदा है जी, लॉट्स ऑफ लव डॉट साहब एंड सिस्टर, वी आर वेटिंग 2020 खालिस्तान, when खालिस्तान become power and our Sikh brothers open to Pakistan by a visa free border with Pakistan, खालिस्तान जिंदाबाद, पाकिस्तान जिंदाबाद। पंजाबी मुंडा, बस पंजाबी मुंडा कहता है नाल जुड़ गए कि आपस चलो, बाकी रब दे हाथ हुंदा है। बहुत जल्दी तुसीं आप ही कहने हो इंशाअल्लाह आज़ाद होवांगे बहुत जल्द, सो रब जरूर ये सुनेगा। और सुरिंदर सिंह जिहड़ा उन्होंने लिखा कि भी ये सारे झूठ बोल रहे हैं, ये सब दोषी यही इंडिया का असली चेहरा है जो असी क्या भी फेक स्टेज एनकाउंटर किया है। और फिर नुज़रत सियाल जी ने कहा कि डॉक्टर साहब जी एंड नीलम जी, यू आर डूइंग वंडरफुल एंड इंटेलेक्चुअल एनालिसिस, डॉक्टर साहब इज़ ए ग्रेट एंड ऑनेस्ट लीडर ऑफ खालिस्तान। थैंक यू सो मच, बहुत शुक्रिया सियाल साहब। और अली इजाज़ कहते ने तुसी बिल्कुल सच क्या है, इंडियन मुसलमान बिल्कुल डरे हुए ने। और भी थले बहुत सारे मैसेज ने। जिवें UST तो उन्होंने कहा कायद वाज एब्सोल्युटली राइट व्हेन ही सेड यू हैव सीन देम एज co-slave but not as honors, but when they were masters you will be their slaves। ये मैं अक्सर कोट करदा। और सुरिंदर सिंह ने कहा इनू कहंदे ने गुंडा राज जी। जो सुखविंदर सिंह जी सा लिखते हैं कि डॉक्टर साहब टुडे VOK TV did interview with Rajwinder Singh Bans, he explained everything how he go against law। सो इत्थे लेने ब्रेक व्यूअर। इनफैक्ट इन्हां दी कॉल भी सी अज, मैं हुणे ही मिस्ड कॉल देखी है, मैं इन टच होवांगा तुहाडे नाल बाय टुमारो। सो असीं सब दा बहुत बहुत शुक्रिया अदा करदे हां व्यूअर्स, तुसीं साडे नाल इਸੇ तर੍ਹਾਂ बने रहो। मिलदे हां छोटे ਜਿਹੇ ब्रेक तो बाद।